ਤੇ ਬਾਕੀ ਰਮਨ ਜੀ, ਜੇ ਹੁਣ ਓਵਰਆਲ ਟਰੱਕਿੰਗ ਦੇ ਹਾਲਾਤਾਂ ਦੀ ਆਪਾਂ ਇੱਥੇ ਦਿਆਂ ਦੀ ਵੀ ਜੇ ਗੱਲ ਕਰਦੇ ਜਾਈਏ, ਤਾਂ ਕਿੱਦਾਂ ਦੇ ਨਜ਼ਰ ਜਿਹੜੇ ਉਹ ਆ ਰਹੇ ਆ? ਹੁਣ ਤਾਂ ਹੌਲੀਡੇ ਸੀਜ਼ਨ ਆ, ਕੀ ਰੇਟਸ ਵਗੈਰਾ ਪਿਕ ਹੋ ਰਹੇ ਆ, ਲੋਡਸ ਵਗੈਰਾ ਪਿਕ ਹੋ ਰਹੇ ਆ, ਜਾਂ ਸੇਮ ਸਥਿਤੀ ਜਿਹੜੀ ਉਹ ਚੱਲ ਰਹੀ ਹੈ ਜੀ? ਨਹੀਂ, ਸਿਚੁਏਸ਼ਨ ਸੇਮ ਹੀ ਚੱਲ ਰਹੀ ਹੈ ਰਾਜਕਰਨ। ਆਪਣਾ ਯੂਨੀਵਰਸਿਟੀ ਨਗਰ ਕੀਰਤਨ ਜਿਹੜਾ ਵੀਕਐਂਡ ਹੁੰਦਾ ਹੈ ਜਾਂ ਵੀਕ ਸਾਰਾ ਹੁੰਦਾ ਹੈ, ਉਹਦੇ 'ਚ ਥੋੜਾ ਜਿਹਾ ਡਿਫਰੈਂਸ਼ੀਏਟ ਹੋ ਜਾਂਦਾ, ਪਤਾ ਲੱਗ ਜਾਂਦਾ ਵੀ ਰੇਟਸ ਜਿਹੜੇ ਮੂਵ ਹੁੰਦੇ ਆ ਨਹੀਂ ਹੁੰਦੇ, ਕੀ ਹੁੰਦਾ ਹੈ। ਤੋ ਇਸ ਵਾਰੀ ਜਿਹੜੀ ਸੁਣ 'ਚ ਆਈ ਆ ਗੱਲ, ਜਾਂ ਜਿੰਨੇ ਕੁ ਜਣੇ ਨਾਲ ਮੈਂ ਗੱਲ ਕੀਤੀ ਹੈਗੀ ਆ, ਡੈਫੀਨੇਟਲੀ ਰੇਟਸ ਥੋੜੇ ਜਿਹੇ ਉੱਪਰ ਗਏ, ਪਰ ਜਿੰਨੇ ਸਿਗਨੀਫਿਕੈਂਟਲੀ ਉੱਪਰ ਜਾਂਦੇ ਹੁੰਦੇ ਆ ਰੈਗੂਲਰ ਈਅਰਸ ਦੇ ਵਿੱਚ, ਓਨੇ ਨਹੀਂ ਗਏ ਹੈਗੇ। ਸੋ ਇੰਡਸਟਰੀ ਜਿਹੜੀ ਹੈਗੀ ਆ ਇਸ ਵੇਲੇ ਡੈਫੀਨੇਟਲੀ ਸਲੋ ਡਾਊਨ ਤੇ ਹੈਗੀ ਆ। ਪਿਛਲੇ 10 ਮਹੀਨਿਆਂ ਤੋਂ ਆਪਾਂ ਲਗਾਤਾਰ ਇਸ ਗੱਲ ਨੂੰ ਦੇਖਦੇ ਆ ਰਹੇ ਹਾਂ ਕਿ ਮੰਥ ਬਾਏ ਮੰਥ ਜਿਹੜੀ ਆ ਇੰਡਸਟਰੀ ਜਿਹੜੀ ਆ ਉਹ ਸਲੋ ਡਾਊਨ ਵੱਲ ਨੂੰ ਵੱਧ ਰਹੀ ਆ। ਤੇ ਇਸ ਵੇਲੇ ਵੀ ਸਿਚੁਏਸ਼ਨ ਕੋਈ ਬਾਹਲੀ ਵਧੀਆ ਨਹੀਂ ਹੈਗੀ, ਸਟਿਲ ਉਸੇ ਹੀ ਸਿਚੁਏਸ਼ਨ 'ਚ ਹੈਗੀਆਂ, ਉੱਥੇ ਹੀ ਹੈਗੀ ਆ। ਸੋ ਆਉਣ ਵਾਲਾ ਜਿਹੜਾ ਇਸ ਸਾਲ ਦਾ ਜਿਹੜਾ ਲਾਸਟ ਕੁਆਟਰ ਹੈਗਾ, ਇੱਥੇ ਥੋੜਾ ਜਿਹਾ ਹੌਲੀਡੇ ਸੀਜ਼ਨ ਤੇ ਹੁੰਦਾ ਕਿ ਕਿੰਨਾ ਕੁ ਜਿਹੜਾ ਹੌਲੀਡੇ ਸੀਜ਼ਨ ਆ ਉਹਦੇ ਵਿੱਚ ਕਿੰਨੇ ਕੁ ਆਰਡਰ ਹੁੰਦੇ ਆ। ਸੋ ਡੈਫੀਨੇਟਲੀ ਦੂਜੇ ਬੰਦੇ ਦੇਖਿਆ ਜਾਵੇ ਤਾਂ ਇੰਟਰਸਟ ਰੇਟ ਵਧਾਇਆ ਆ, ਸੋ ਜਿਹੜੇ ਲੋਕਾਂ ਦੀਆਂ ਜਿਹੜੀਆਂ ਅਰਨਿੰਗਸ ਹੈਗੀਆਂ ਉਹ ਵੀ ਘਟੀਆਂ ਹੈਗੀਆਂ। ਉਹਦੇ ਕਰਕੇ ਵੀ ਜਿਹੜਾ ਕੰਜ਼ਿਊਮਰ ਦੇ ਵਿੱਚ ਜਿਹੜੀ ਪੈਸੇ ਖਰਚਣ ਦੀ ਭਾਵਨਾ ਉਹ ਵੀ ਘਟੀ ਆ। ਸਕੇਅਰ ਹੈਗਾ ਕਿ ਆਉਣ ਵਾਲੀ ਇਕੋਨਮੀ ਦੇ ਵਿੱਚ ਕੀ ਹੋਣਾ, ਆਉਣ ਵਾਲੇ ਸਾਲ ਦੇ ਵਿੱਚ ਕੀ ਹੋਣਾ। ਸੋ ਇਸ ਕਰਕੇ ਸਾਰਾ ਕੁਝ ਜਿਹੜਾ ਉਹ ਸਲੋ ਡਾਊਨ ਹੈਗਾ। ਐਂਡ ਡੈਫੀਨੇਟਲੀ ਟਰੱਕਿੰਗ ਜਿਹੜੀ ਆ ਸਟਿਲ ਉਸੇ ਹੀ ਲੈਵਲ ਤੇ ਹੈਗੀ ਆ। ਔਰ ਜਿਹੜੇ ਵੱਡੇ ਕੰਪਨੀਆਂ ਹੈਗੀਆਂ ਵੱਡੀਆਂ, ਉਹਨਾਂ ਦੇ ਨਾਲ ਗੱਲਬਾਤ ਦੇ ਵਿੱਚ ਪਤਾ ਲੱਗਾ ਕਿ ਜਿਹੜੇ ਬ੍ਰੋਕਰਸ ਹੈਗੇ ਆ, ਬਿਗਰ ਬ੍ਰੋਕਰਸ ਹੈਗੇ ਆ, ਸੋ ਕੱਲ CH ਰੋਬਿਨਸਨ ਨੇ 1200 EMPLOYE ਜਿਹੜਾ ਆ ਉਹ ਆਪਣਾ ਕੱਢਿਆ ਹੈਗਾ, ਉਹਨਾਂ ਲੇ ਆਫ ਕੀਤਾ ਹੈਗਾ। ਸੋ ਇੱਦਾਂ ਹੀ ਜਿਹੜੇ ਹੋਰ ਵੀ ਬ੍ਰੋਕਰਸ ਹੈਗੇ ਆ ਜਿਨ੍ਹਾਂ ਨਾਲ ਗੱਲ ਹੋਈ ਆ, ਔਰ ਉਹਨਾਂ ਦੇ ਕਹਿਣ ਮੁਤਾਬਕ ਜਿਹੜੀਆਂ ਵੀਕਲੀ ਬੇਸਿਸ ਦੇ ਉੱਤੇ 8 ਤੋਂ 10 ਜਿਹੜੇ ਉਹਨਾਂ ਦੇ ਕੋਲ ਕੰਪਨੀਜ਼ ਹੈਗੀਆਂ, ਜਿਹੜੀਆਂ ਉਹਨਾਂ ਦੀਆਂ ਕੈਰੀਅਰਸ ਹੈਗੀਆਂ, ਜਿਹੜੇ ਉਹਨਾਂ ਨਾਲ ਕੰਮ ਕਰਦੇ ਹੈਗੇ ਆ, ਐਵਰੇਜ ਦੇ ਤੌਰ ਤੇ 8 ਤੋਂ 10 ਜਿਹੜੇ ਕੈਰੀਅਰਸ ਹੈਗੇ ਆ ਸੋ ਬਿਲਕੁਲ CH ਰੋਬਿਨਸਨ 17,000 ਦੇ ਕਰੀਬ EMPLOYEES ਉਹਨਾਂ ਦੇ ਹੈਗੇ ਆ, ਤੇ 1,000 ਤੋਂ ਲੈ ਕੇ ਉਹਨਾਂ ਨੇ 1200 EMPLOYE ਲੇ ਆਫ ਕਰਤਾ ਆ। ਉਹਨਾਂ 'ਚ ਕਈ ਵਾਈਸ ਪ੍ਰੈਜ਼ੀਡੈਂਟ ਲੈਵਲ ਦੇ, ਮੈਨੇਜਮੈਂਟ ਲੈਵਲ ਦੇ ਲੋਕ ਹੈਗੇ ਆ। ਇਹ ਮੂਵ ਉਦੋਂ ਆਈ ਆ ਜਦੋਂ ਈਡਨ ਪ੍ਰੇਅਰ ਮਿਨੀਸੋਟਾ ਬੇਸਡ ਕੰਪਨੀ ਨੇ ਜੋ ਵੀਕਰ ਦੈਨ ਐਕਸਪੈਕਟਡ ਜਿਹੜੇ ਉਹਨਾਂ ਦੇ ਥਰਡ ਕੁਆਰਟਰ ਦੇ ਰਿਜ਼ਲਟ ਸੀ ਉਹ ਰਿਪੋਰਟ ਕੀਤੇ ਹੈਗੇ ਆ। ਤੇ ਹਜੇ ਵੀ ਜੇ ਕੋਈ ਇਹ ਸੋਚ ਰਿਹਾ ਵੀ ਜੀ ਰਿਸੈਸ਼ਨ ਨਹੀਂ ਆ ਰਿਹਾ, ਉਹ ਕੋਈ ਹੋਰ ਦੁਨੀਆ 'ਚ ਰਹਿੰਦਾ। ਸੋ ਇਹ ਸਾਰੀਆਂ ਤੁਸੀਂ ਦੇਖੋ, ਜੇ CH ਰੋਬਿਨਸਨ ਵਰਗੀ ਕੰਪਨੀ 1200 ਬੰਦਾ ਕੱਢ ਸਕਦੀ ਆ ਆਪਣੇ 17,000 EMPLOYEES ਤੋਂ, ਤਾਂ ਇੱਥੋਂ ਤੁਸੀਂ ਅੰਦਾਜ਼ਾ ਲਾ ਸਕਦੇ ਆ ਵੀ ਇਕੋਨਮੀ ਕਿੱਥੇ ਜਾ ਰਹੀ ਹੈਗੀ ਆ। ਕੱਲ ਆਪਾਂ ਫੇਸਬੁੱਕ ਦਾ ਦੱਸਿਆ ਸੀ ਵੀ ਉਹਨਾਂ ਨੇ 13% ਵਰਕਫੋਰਸ, 11,000 EMPLOYE ਆਪਣੇ ਉਹਨਾਂ ਨੇ ਕੱਲ ਉਹਨਾਂ ਨੂੰ ਛੁੱਟੀ ਕਰ ਦਿੱਤੀ ਜੀ। ਇੱਕ ਚੀਜ਼ ਜਿਹੜੀ ਇੱਕ ਕਾਮਨ ਟ੍ਰੈਂਡ ਆਪਾਂ ਨੂੰ ਵੀ ਜਿਹੜਾ ਉਹ ਸੁਣਨ ਨੂੰ ਮਿਲਿਆ ਜਦੋਂ ਆਪਾਂ ਨਗਰ ਕੀਰਤਨ ਤੇ ਸੀਗੇ, ਚਲੋ ਇਹ ਪਹਿਲਾਂ ਵੀ ਆਪਾਂ ਸੁਣਦੇ ਰਹੇ ਆ, ਕਹਿੰਦੇ ਰਹੇ ਆ ਲੋਕ ਵੀ ਡਰਾਉਂਦੇ ਬਹੁਤ ਆ, ਪਰ ਉਹਨਾਂ ਨੂੰ ਜਦੋਂ ਰਿਐਲਿਟੀ ਆਪਾਂ ਦੱਸਦੇ ਆ ਤਾਂ ਉਹਨਾਂ ਨੂੰ ਹੁਣ ਨਜ਼ਰ ਆਉਂਦਾ ਆ। ਉਹ ਮੰਨਦੇ ਵੀ ਸੀਗੇ ਵੀ ਨਹੀਂ, ਤੁਸੀਂ ਤਾਂ ਪਹਿਲਾਂ ਹੀ 6 ਮਹੀਨਾ ਸਾਲ ਪਹਿਲਾਂ ਹੀ ਜਿਹੜਾ ਉਹ ਦੱਸਣ ਲੱਗ ਗਏ ਸੀ ਵੀ ਇੱਧਰ ਨੂੰ ਹਾਲਾਤ ਜਿਹੜੇ ਉਹ ਜਾ ਰਹੇ ਆ। ਸੋ ਭਾਈ ਧਿਆਨ ਜਿਹੜਾ ਉਹ ਰੱਖਿਆ ਕਰੋ। ਖਬਰਾਂ ਦੇ ਪਿੱਛੇ ਕੀ ਹੁੰਦਾ ਆ, ਖਬਰਾਂ ਦੀ ਜਿਹੜੀ ਘੋਖ ਜਿਹੜੀ ਉਹ ਕੀ ਆਖਦੀ ਆ, ਵੀ ਟ੍ਰੈਂਡ ਕੀ ਜਿਹੜੀ ਉਹ ਚੱਲ ਰਹੀ, ਕਿੱਧਰ ਨੂੰ ਜਿਹੜਾ ਉਹ ਹੋ ਸਕਦਾ ਆ, ਉਹਨਾਂ ਫਰਕ ਪੈਂਦਾ ਆ। ਫਰੇਟ ਵੇਵਜ਼ ਵਰਗੀਆਂ ਕੰਪਨੀਆਂ, ਉਹਨਾਂ ਦੇ CEO ਜੀ, ਉਹ ਸਾਰੇ ਜਾਣੇ ਜਿਹੜੇ ਉਹ ਦੱਸਦੇ ਆ ਰਹੇ ਸੀਗੇ ਹੋਰ ਥਾਵਾਂ ਤੇ ਵੀ ਇੱਦਾਂ ਦੀ ਜਿਹੜੀ ਸਥਿਤੀ ਆ ਉਹ ਬਣਨ ਜਾ ਰਹੀ ਆ। ਸੋ ਇਸ ਟਾਈਮ ਸਥਿਤੀ ਕਾਫੀ ਜਿਹੜੀ ਕਹਿ ਸਕਦੇ ਹਾਂ ਵੀ ਡਾਵਾਂਡੋਲ ਜਿਹੜੀ ਬਣੀ ਪਈ ਆ, ਖਾਸ ਕਰਕੇ ਉਹਨਾਂ ਦੇ ਲਈ ਰਮਨ ਜੀ ਜ਼ਿਆਦਾ ਸਥਿਤੀ ਕਸੂਤੀ ਹੋਣੀ ਆ ਜਿਨ੍ਹਾਂ ਦੇ ਅਜੇ ਜਿਹੜੇ ਇਕਵਿਪਮੈਂਟ ਆ ਉਹ ਪੇਡ ਆਫ ਨਹੀਂ ਹੈਗਾ। ਹਾਈ ਡੀਜ਼ਲ ਐਕਸਪੈਂਸਿਸ ਦੇ ਨਾਲ ਲੋਅਰ ਰੇਟਸ, ਇਹ ਸਾਰੇ ਸਰਕਮਸਟਾਂਸ ਬਹੁਤ ਸਾਰੇ ਲੋਕਾਂ ਨੂੰ ਟਰੱਕ ਤੇ ਹੋਰ ਚੀਜ਼ਾਂ ਜਿਹੜੀਆਂ ਵਾਪਸ ਕਰਨ ਵੱਲ ਨੂੰ ਜਿਹੜਾ ਉਹ ਧੱਕ ਰਹੇ ਆ, ਤੇ ਉਹ ਸਥਿਤੀ ਜਿਹੜੀ ਉਹ ਕਾਫੀ ਮਾੜੀ ਜਿਹੜੀ ਆ ਹਰਜੋਤ ਸਿੰਘ ਜੀ ਬਣ ਜਾ ਰਹੀ ਆ। ਜੀ ਬਿਲਕੁਲ ਆਪਣਾ ਜਿਹੜਾ ਇਹੋ ਹੀ ਚੀਜ਼ ਹੁੰਦੀ ਆ ਕਿ ਜਿੱਥੇ ਆਪਾਂ ਨੂੰ ਨੈਗੇਟਿਵਿਟੀ ਵੱਲ ਕਿਹਾ ਜਾਂਦਾ ਕਿ ਨੈਗੇਟਿਵ ਆ,
ਸਾਡਾ ਮਕਸਦ ਸਿਰਫ ਇਹੋ ਹੀ ਹੁੰਦਾ ਕਿ ਤੁਹਾਨੂੰ ਟਾਈਮ 'ਤੇ ਆਗਾਹ ਕਰਨਾ, ਔਰ ਜੇ ਤੁਸੀਂ ਕੋਈ ਵੀ ਡਿਸੀਜਨ ਲੈਣ ਦੀ ਕੋਸ਼ਿਸ਼ ਕਰ ਰਹੇ ਆ, ਇਕੁਇਪਮੈਂਟ ਬਾਏ ਕਰਨ ਦੀ ਜਾਂ ਕੋਈ ਵੀ ਇੱਦਾਂ ਦੀ ਚੀਜ਼ ਕੋਸ਼ਿਸ਼ ਕਰ ਰਹੇ ਆ, ਤਾਂ ਕਿ ਤੁਸੀਂ ਕਰੰਟ ਜਿਹੜੀ ਨਿਊਜ਼ ਆ ਉਹਦੇ ਨਾਲ ਅਪਡੇਟ ਰਹੋ ਤੇ ਜਿਹੜਾ ਡਿਸੀਜਨ ਹੈਗਾ ਉਹ ਸਹੀ ਬਣਾਓ। ਸੋ ਇਸ ਕਰਕੇ ਸਾਡਾ ਮਕਸਦ ਕੋਈ ਇਹ ਨਹੀਂ ਕਿ ਕਿਸੇ ਨੂੰ ਡਰਾਉਣ ਦੇ ਨਾਲ ਜਾਂ ਕਿਸੇ ਨੂੰ ਕੁਛ ਕਰਨ ਦੇ ਨਾਲ। ਬਾਕੀ ਸਾਰਿਆਂ ਨੇ ਹੁਣ ਦੇਖ ਹੀ ਲਿਆ ਹੋਣਾ ਕਿ ਜੋ ਆਪਾਂ ਪਿਛਲੇ 10 ਮਹੀਨੇ ਤੋਂ ਜੋ ਗੱਲ ਕਹਿ ਰਹੇ ਹੈਗੇ ਆ, ਉਹ ਹੁਣ ਇਸ ਵੇਲੇ ਜਿਹੜੀ ਆ ਵਾਪਰ ਰਹੀ ਹੈ। ਜੀ, ਸੋ ਬਿਲਕੁਲ ਸਰੋਤਿਓ, ਜੇ ਤੁਹਾਡਾ ਵੀ ਕੋਈ ਕੁਐਸਚਨ ਹੈਗਾ, ਤੁਹਾਡਾ ਕੋਈ ਸੁਝਾਅ ਹੈਗਾ, ਆਪਣੇ ਬਹੁਤ ਸਾਰੇ ਟਰੱਕਰਸ ਇਸ ਪ੍ਰੋਗਰਾਮ ਨੂੰ ਸੁਣਦੇ, ਉਹਨਾਂ ਦੇ ਪਰਿਵਾਰ ਸੁਣਦੇ, ਕਿਉਂਕਿ ਸਾਨੂੰ ਪਤਾ ਹੈ ਵੀ ਬਹੁਤ ਵੱਡੀ ਗਿਣਤੀ 'ਚ ਟਰੱਕਰ ਸਾਨੂੰ ਉੱਥੇ ਆ ਕੇ ਮਿਲੇ, ਜੰਗ ਮੁੰਡੇ ਸਾਰੇ ਨਗਰ ਕੀਰਤਨ ਦੇ ਉੱਤੇ। ਤੇ ਤੁਹਾਨੂੰ ਕੀ ਲੱਗਦਾ ਆ, ਤੇ ਜਰੂਰ ਤੁਸੀਂ ਕਾਲ ਕਰ ਸਕਦੇ ਹੋ 408 272 5200 ਤੇ 4082725200 ਤੇ ਟਰੱਕਿੰਗ ਦਾ ਸੈਸ਼ਨ ਆਲਰੇਡੀ ਕਨਫਰਮ ਆ ਚੁੱਕਾ ਹੈ। ਤੇ ਬਾਕੀ ਵੀ ਆਪਾਂ ਤਾਂ ਕਹਿ ਰਹੇ ਵੀ ਆ ਰਿਹਾ, ਪਰ ਹਜੇ ਕਈ ਜਿਹੜੇ ਆ ਲੋਕ ਉਹ ਕਹਿ ਰਹੇ ਵੀ ਨਹੀਂ ਫਸਟ ਕੁਆਟਰ 'ਚ ਆਉਣਾ ਹੈ। ਤੇ ਕਿਸ ਤਰ੍ਹਾਂ ਇਸ ਰਿਸੈਸ਼ਨ 'ਚ ਸਰਵਾਈਵ ਕਰ ਸਕਦੇ ਹੈਗੇ ਆ, ਕਿਉਂਕਿ ਜਿਹੜਾ ਬੰਦਾ, ਜਿਹੜਾ ਬਿਜ਼ਨਸ ਰਿਸੈਸ਼ਨ ਸਰਵਾਈਵ ਕਰ ਗਿਆ, ਉਹੀ ਜ਼ਿਆਦਾ ਫਿਰ ਐਕਸਪੈਂਡ ਕਰਦਾ ਆ। ਤੇ ਰਮਨ ਜੀ, ਇੱਕ ਟਰੱਕਿੰਗ ਵਿੰਟਰਸ ਨੇ ਪ੍ਰੈਡਿਕਟ ਕੀਤਾ ਵੀ ਯੂਐਸ ਆਲਰੇਡੀ ਰਿਸੈਸ਼ਨ 'ਚ ਹੈਗਾ। ਜੀ ਬਿਲਕੁਲ, ਟਰੱਕਿੰਗ ਵੱਲੋਂ ਤਾਂ ਦੇਖੋ, ਟਰੱਕਿੰਗ ਵੱਲੋਂ ਤਾਂ ਆਪਾਂ ਪਿਛਲੇ 10 ਮਹੀਨਿਆਂ ਤੋਂ ਇਹ ਗੱਲ ਕਹਿ ਰਹੇ ਹਾਂ, ਜਿੱਦਾਂ ਦੀ ਸਿਚੁਏਸ਼ਨ ਚੱਲੀ ਆ ਰਹੀ ਹੈਗੀ ਆ ਬਈ ਇਹ ਜਿਹੜਾ ਰਿਸੈਸ਼ਨ ਹੈਗਾ ਆਲਰੇਡੀ ਔਨ ਦਾ ਵਰਜ ਹੈਗਾ। ਹੁਣ ਤਾਂ ਸਿਰਫ ਐਕਸੈਪਟ ਕਰਨ ਦੀ ਗੱਲ ਰਹਿ ਗਈ ਆ ਮੇਰੇ ਖਿਆਲ ਦੇ ਵਿੱਚ। ਪਤਾ ਸਾਰਿਆਂ ਨੂੰ ਲੱਗ ਰਿਹਾ ਕਿ ਰਿਸੈਸ਼ਨ ਹੈਗਾ ਆ, ਔਰ ਜੇ ਆਉਣ ਵਾਲੇ ਸਮੇਂ 'ਚ ਇੱਕ ਦੋ ਵਾਰੀ ਹੋਰ ਇੰਟਰਸਟ ਰੇਟ ਵੱਧ ਜਾਂਦਾ ਆ ਤੇ ਆਪਾਂ ਨੂੰ ਪਤਾ ਹੀ ਆ ਵੀ ਕਿੱਥੇ ਦਾ ਕਿੱਥੇ ਕੰਮ ਚਲਾ ਜਾਂਦਾ ਹੈ। ਜੀ ਬਿਲਕੁਲ, ਸੋ ਤੁਸੀਂ ਦੇਖੋ ਵੀ ਜਿਹੜੇ ਸਪੌਟ ਰੇਟ ਆ ਉਹ 33% ਘਟੇ ਆ ਜਨਵਰੀ ਤੋਂ ਲੈ ਕੇ ਅਕਤੂਬਰ ਦੇ ਐਂਡ ਤਾਈਂ। ਸੋ 10 ਮਹੀਨਿਆਂ 'ਚ 33% ਡਾਊਨ ਹੋਇਆ। ਤੇ ਗੈਸ ਦੀ ਪ੍ਰਾਈਸ ਤੁਸੀਂ ਦੇਖ ਲਓ, ਜਾਂ ਤੁਹਾਡੀ ਰਿਪੇਅਰ ਦੀ, ਸਾਰਾ ਕੁਝ ਉਹ ਕਿੱਥੇ ਚਲ ਗਈ ਹੈਗੀ ਹੈ। ਜੀ ਬਿਲਕੁਲ ਜੀ, ਜਿਹੜਾ ਡੀਜ਼ਲ ਪ੍ਰਾਈਸਿੰਗ ਹੈਗੀਆਂ ਉਹ ਬਹੁਤ ਜ਼ਿਆਦਾ ਹਾਈ ਹੈਗੀਆਂ। ਸੋ ਜਿਹੜਾ ਤੁਹਾਡਾ ਨੈਟ ਹੈਗਾ ਉਹ ਬਿਲਕੁਲ ਨਹੀਂ ਹੈਗਾ ਇਸ ਵੇਲੇ। ਤੇ ਕਈ ਆਪਾਂ ਪ੍ਰਾਈਸਿਸ ਦੇ ਬਾਰੇ ਵੀ ਗੱਲ ਕੀਤੀ ਸੀ ਵੀ ਇੰਨੀ ਕੁ ਪ੍ਰਾਈਸ ਹੈਗੀ ਹੈ ਵੀ ਸ਼ਾਇਦ ਤੁਸੀਂ ਡੀਜ਼ਲ ਵੀ ਉਹਨਾਂ ਪੂਰਾ ਨਹੀਂ ਪੈਂਦਾ। ਸੋ ਆਈ ਡੋਨਟ ਨੋ ਕਿ ਕਿਉਂ ਘੱਟ ਰੇਟ ਦੇ ਉੱਤੇ ਲੋਕੀ ਜਿਹੜੇ ਉਹ ਕਰਦੇ ਹੈਗੇ ਕੰਮ। ਇੱਕ ਗੱਲ ਰਮਨ ਜੀ, ਆਪਾਂ ਦੇਖੀ ਬਹੁਤ ਸਾਰੇ ਸਰੋਤੇ ਸਾਨੂੰ ਮਿਲੇ ਵੀ ਜਿਹੜੇ ਇੰਡੀਵਿਜੂਅਲ ਜਿਹੜੇ ਟਰੱਕਰਸ ਆ, ਜਿਨ੍ਹਾਂ ਕੋਲ ਇੱਕ ਟਰੱਕ ਆ, ਡਰਾਈਵ ਆਪ ਕਰਦੇ ਆ, ਉਹ ਕਹਿੰਦੇ ਵੀ ਸਾਡੇ ਟਰੱਕ ਪੇਡ ਆਫ ਆ ਜਾਂ ਬੜੀ ਘੱਟ ਪੇਮੈਂਟ ਆ। ਕਹਿੰਦੇ ਵੀ ਅਸੀਂ ਤਾਂ ਈਜ਼ੀਲੀ ਸਰਵਾਈਵ ਕਰ ਰਹੇ ਹੈਗੇ ਆ, ਸਾਡਾ ਕੋਈ ਸਾਨੂੰ ਬਾਹਲਾ ਨਹੀਂ ਫਰਕ ਪੈ ਰਿਹਾ। ਉਹ ਠੀਕ ਆ ਵੀ ਰੇਟ ਬਹੁਤ ਘੱਟ ਆ, ਪਰ ਕਹਿੰਦੇ ਵੀ ਰੋਟੀ ਪਾਣੀ ਜੋਗਾ ਸਾਡਾ ਗੁਜ਼ਾਰਾ ਹੋ ਰਿਹਾ। ਪਰ ਜਿਨ੍ਹਾਂ ਨੇ ਹੁਣ ਮਹਿੰਗੇ ਟਰੱਕ ਲਏ ਉਹ ਆ 2,75,000 ਦੇ 18-20% ਤੇ ਇੰਟਰਸਟ ਆ, ਉਹਨਾਂ ਲਈ ਜਿਹੜਾ ਸਰਵਾਈਵ ਕਰਨਾ ਬਹੁਤ ਹਾਰਡ ਆ। ਜਾਂ ਜਿਨ੍ਹਾਂ ਨੇ ਡਰਾਈਵਰ ਰੱਖੇ ਉਹ ਤਾਂ ਕਹਿੰਦੇ ਵੀ ਕੁਝ ਬਚ ਹੀ ਨਹੀਂ ਸਕਦਾ। ਆਪਾਂ ਪਿਛਲੇ ਵੀਕ ਵੀ ਡਿਸਕਸ ਕੀਤਾ ਸੀ। ਬਿਲਕੁਲ, ਦੇਖੋ ਜੀ ਇੱਕ ਗੱਲ ਹੈਗੀ ਆ, ਦੇਖੋ ਮੈਂ ਇਹੋ ਹੀ ਗੱਲ ਕਰਦਾ ਕਿ ਜਿਨ੍ਹਾਂ ਦੇ ਟਰੱਕ ਪੇ ਆਫ ਹੈਗੇ ਆ, ਈਵਨ ਉਹਨਾਂ ਦੇ ਲਈ ਇਹ ਗੱਲ ਕਰਦਾ ਕਿ ਅੱਜ ਦੀ ਤਰੀਕ ਦੇ ਵਿੱਚ ਸਿਰਫ ਤੇ ਸਿਰਫ ਇੱਕ ਡਰਾਈਵਰ ਦੀ ਪੇ ਬਚਾਉਣੀ ਜਾਂ ਸਿਰਫ ਓਨਾ ਹੀ ਬਚਾਉਣਾ, ਇਹ ਮਕਸਦ ਨਹੀਂ ਹੋਣਾ ਚਾਹੀਦਾ ਉਹਨਾਂ ਦਾ। ਕਿਉਂਕਿ ਇਹ ਮਕਸਦ ਦੇ ਨਾਲ ਜਦੋਂ ਤੁਸੀਂ ਚੱਲਦੇ ਆ, ਡੈਫੀਨੇਟਲੀ ਤੁਸੀਂ ਰੇਟ ਜਿਹੜੇ ਆ ਉਹ ਤੁਸੀਂ ਘੱਟ ਲੈਂਦੇ ਆ, ਠੀਕ ਹੈ ਨਾ, ਕਿਉਂਕਿ ਤੁਹਾਡਾ ਸਰਦਾ ਆ, ਠੀਕ ਹੈ ਨਾ। ਇਸ ਕਰਕੇ ਤੁਸੀਂ ਇਸ ਚੀਜ਼ ਨੂੰ ਨਾ ਮੱਦੇਨਜ਼ਰ ਰੱਖੋ ਕਿ ਤੁਹਾਡਾ ਸਰਦਾ ਆ। ਇਹ ਦੇਖੋ ਕਿ ਸਾਰੀ ਇੰਡਸਟਰੀ ਕੀ ਕਰ ਰਹੀ ਹੈ। ਜੇ ਰੇਟ ਜਿਹੜਾ ਹੈਗਾ ਆ, ਰੇਟ ਸਟੈਂਡਰਡਾਈਜ਼ ਤੁਸੀਂ ਸੋਚਦੇ ਹੈਗੇ ਆ ਕਿ ਇੰਨਾ ਚਾਹੀਦਾ ਹੈਗਾ, ਸੋ ਉਸ ਰੇਟ ਤੇ ਚੱਲਣਾ ਜ਼ਰੂਰੀ ਹੈਗਾ। ਬਾਕੀ ਡੈਫੀਨੇਟਲੀ ਜਿਹੜਾ ਇਹ ਚੀਜ਼ ਹੈਗੀ ਆ, ਸਹੀ ਹੈਗੀ ਆ ਕਿ ਜਿਹਦਾ ਇਕੁਇਪਮੈਂਟ ਪੇਡ ਆਫ ਆ ਜਾਂ ਜਿਹਦਾ ਸਾਰਾ ਕੁਝ ਪੇਡ ਆਫ ਆ, ਉਹ ਤਾਂ ਬੰਦੇ ਨੇ ਆਰਾਮ ਦੇ ਨਾਲ ਚੱਲਣਾ ਹੀ ਹੈਗਾ। ਉਹਨੇ ਤਾਂ ਸੋ ਸਿੰਪਲੀ ਉਸ ਬੰਦੇ ਨੇ ਥੋੜਾ ਜਿਹਾ ਢਿੱਲਾ ਚੱਲਣਾ ਹੈਗਾ। ਬਾਕੀ ਜਿਹੜੇ ਜਿਨ੍ਹਾਂ ਨੇ ਮਹਿੰਗਾ ਉਹਨਾਂ ਦੀ ਪ੍ਰੋਬਲਮ